ਅਗਲੀ ਖਬਰ ਵੱਲ ਚਲੀਏ। 에ਅਰ ਇੰਡੀਆ ਦੀਆਂ ਜਿਹੜੀਆਂ ਫਲਾਈਟਸ ਆ ਉਹਨਾਂ ਦੇ ਕੋਈ ਨਾ ਕੋਈ ਨੁਕਸ ਆ, ਕੀ ਕੁਝ ਉਹ 'ਚ ਵਾਪਰ ਰਿਹਾ। ਹਰ ਰੋਜ਼ ਖਬਰਾਂ ਆਉਂਦੀਆਂ ਰਹਿੰਦੀਆਂ ਆ। ਪਿਛਲੇ ਸਮੇਂ 'ਚ ਇੱਕ ਫਲਾਈਟ ਜਿਹੜੀ ਆ ਕ੍ਰੈਸ਼ ਵੀ ਹੋਈ ਸੀ ਤੇ ਹੁਣ ਅੱਜ ਇਹ ਖਬਰ ਆ ਰਹੀ ਆ, ਐਨਬੀਸੀ ਬੇ ਏਰੀਆ ਰਿਪੋਰਟ ਕਰ ਰਿਹਾ। ਫਿਰ ਇੱਕ ਵਾਰੀ ਕਹਿ ਦਈਏ ਵੀ ਕਈ ਵਾਰੀ ਸਾਨੂੰ ਕਹਿ ਦਿੰਦੇ ਖਰੇ ਊਈ ਮਾਰੀ ਜਾਂਦੇ ਆ। ਸੈਨ ਫਰਾਂਸਿਸਕੋ ਤੋਂ 에ਅਰ ਇੰਡੀਆ ਦੀ ਜਿਹੜੀ ਫਲਾਈਟ ਆ ਉਹ ਜਾ ਰਹੀ ਸੀ, ਉਹਦੇ ਵਿੱਚੋਂ ਕਾਕਰੋਚਸ ਬਹੁਤ ਸਾਰੇ ਨਿਕਲੇ ਤੇ ਲੋਕਾਂ ਨੇ ਰੌਲਾ ਪਾਇਆ ਵੀ ਇਹ ਕੀ ਇੰਨੇ ਜਿਹੜੇ ਕਾਕਰੋਚਸ ਹੈਗੇ ਆ ਇਸਦੇ ਵਿੱਚ, ਇਸ ਫਲਾਈਟ ਦੇ ਵਿੱਚ ਹੈਗੇ ਆ। ਤੇ ਫਿਰ ਜਦੋਂ ਉਹ ਫਲਾਈਟ ਉੱਥੇ ਜਾ ਕੇ ਪਹੁੰਚੀ ਦਿੱਲੀ ਤੇ ਉਹਨੂੰ ਕਹਿੰਦੇ ਆ ਵੀ ਚੰਗੀ ਤਰ੍ਹਾਂ ਉਹਨੇ ਧੋਤਾ, ਚੰਗੀ ਤਰ੍ਹਾਂ ਸਾਫ਼ ਕੀਤਾ। ਦਿੱਲੀ ਨਹੀਂ, ਐਕਚੁਅਲੀ ਮੁੰਬਈ ਨੂੰ ਜਾ ਰਹੀ ਸੀ, ਬੰਬੇ ਨੂੰ ਜਾ ਰਹੀ ਸੀ। 2 ਜਾਣਿਆਂ ਨੇ, ਇੱਕ ਨਹੀਂ 2 ਜਾਣਿਆਂ ਨੇ ਸਪੌਟ ਕੀਤੇ ਭਈ ਕਾਕਰੋਚਸ ਉਸ ਜਹਾਜ਼ ਦੇ ਵਿੱਚ ਹੈਗੇ ਆ। ਉਹਨਾਂ ਨੇ ਦੇਖੇ ਹੈਗੇ ਆ ਤੇ ਡੀਪ ਕਲੀਨਿੰਗ ਫਿਰ ਕੀਤੀ ਗਈ ਤੇ ਜਦੋਂ ਉਹਦਾ ਜਿਹੜਾ ਫਿਊਲ ਸਟਾਪ ਲਈ ਉਹਨੂੰ ਕਲਕੱਤੇ ਦੇ ਵਿੱਚ ਰੋਕਿਆ ਗਿਆ। ਸੋ 에ਅਰ ਇੰਡੀਆ ਨੇ ਫਿਰ ਸਟੇਟਮੈਂਟ ਵੀ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਅਸੀਂ ਫੂਮੀਗੇਸ਼ਨ ਕਰਦੇ ਆ, ਪਰ ਕਦੇ ਕਈ ਵਾਰੀ ਜਿਹੜੇ ਆ ਇਦਾਂ ਦੇ ਜਿਹੜੇ ਪੈਸਟ ਆ ਉਹ ਵਿੱਚ ਰਹਿ ਜਾਂਦੇ ਹੈਗੇ ਆ। ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਅਸੀਂ ਬਿਲਕੁਲ ਟੇਕ ਕੇਅਰ ਕਰਾਂਗੇ। ਸੋ ਹਰ ਰੋਜ਼ ਕੋਈ ਨਾ ਕੋਈ, ਹਰ ਹਫ਼ਤੇ ਉਹਨਾਂ ਦੀ ਸਟੋਰੀ ਆਉਂਦੀ ਰਹਿੰਦੀ ਹੈ। ਕਾਕਰੋਚਿਸ ਔਨ ਦਾ ਪਲੇਨ, ਇੱਕ ਨਾ ਮੂਵੀ ਸੀ ਸਨੇਕਸ ਔਨ ਪਲੇਨਸ। ਇਹ ਹੁਣ ਇਹ ਇੱਥੋਂ ਜਿਹੜੀ ਆ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਤੋਂ ਇਹ ਜਿਹੜੀ ਫਲਾਈਟ ਆ ਉਹ ਜਾਣੀ ਸੀ। ਸਵਾਰੀਆਂ ਦੇ ਨਾਲ ਕਹਿੰਦੇ ਵੀ ਕਾਕਰੋਚ ਫ੍ਰੀ ਦੇ ਵਿੱਚ ਜਿਹੜਾ ਸਫ਼ਰ ਆ ਉਹ ਕਰ ਰਹੇ ਸੀਗੇ। ਸੋ 2 ਪੈਸੰਜਰ ਸੀ ਬਿਨਾਂ ਕਹਿੰਦੇ। ਵੀਜ਼ੇ ਤੋਂ ਹਨਾ। ਹਾਂ, ਬਗੈਰ ਵੀਜ਼ੇ ਤੋਂ ਦੇ ਵੀ ਇਹ ਨਹੀਂ ਆਪਾਂ ਨੂੰ ਹੁਣ ਪਤਾ ਵੀ ਇਹਨਾਂ ਨੂੰ ਡਿਪੋਰਟ ਕੀਤਾ ਸੀਗਾ ਜਾਂ ਵੈਸੇ ਹੀ ਜਿਹੜੇ ਆ ਜਾ ਰਹੇ ਸੀਗੇ ਪੱਕੇ ਹੀ ਇਹਨਾਂ ਕੋਲ OCI ਕਾਰਡ ਧਾਰਕ ਨਾ ਜਿਹੜੇ ਇਹ ਹੋਣ। ਸੋ ਕਿਹਾ ਨਹੀਂ ਜਾ ਸਕਦਾ। ਸੋ ਪਰ ਇਹ ਆ ਵੀ ਇਹ ਸਿਚੁਏਸ਼ਨ ਇਸ ਟਾਈਮ ਸਾਹਮਣੇ ਆ। ਸੋ ਥਾਂ ਦੇ ਉੱਤੇ ਵਿਸ਼ਵ ਗੁਰੂ ਜਿਹੜਾ ਵਿਸ਼ਵ ਬੇਇੱਜ਼ਤੀ ਦੇ ਵਿੱਚ ਇਸ ਟਾਈਮ ਮੋਹਰੇ ਜਿਹੜਾ ਉਹ ਹੋਇਆ ਪਿਆ ਆ। ਸੋ ਇਹ ਸਾਰੀਆਂ ਚੀਜ਼ਾਂ ਨਾਲੇ ਇਹ ਚੀਜ਼ ਅੱਜ ਦੀ ਨਹੀਂ ਹਰਜੋਤ ਸਿੰਘ ਜੀ, ਇਹ ਤਾਂ ਲੋਕਾਂ ਨੂੰ ਕਦ ਦਾ ਪਤਾ ਆ ਵੀ ਇਹਨਾਂ ਦੀ ਇਹੀ ਜਿਹੜੀ ਸਿਚੁਏਸ਼ਨ ਆ ਉਹ ਜਿਹੜੀ ਉਹ ਰਹਿੰਦੀ ਹੈਗੀ ਆ। ਇਹ ਲੋਕ ਸਹੂਲਤ ਕਰਕੇ ਇਸ ਫਲਾਈਟ ਨੂੰ ਜਿਹੜਾ ਉਹ ਲੈ ਲੈਂਦੇ ਆ ਵੀ ਚੱਲ ਸਿੱਧੀ ਜਿਹੜੀ ਉਹ ਜਾਂਦੀ ਆ, ਪਰ ਲੋਕਾਂ ਨੂੰ ਵੀ ਥੋੜਾ ਤਗੜੇ ਹੋਣ ਦੀ ਜ਼ਰੂਰਤ ਆ। ਕੋਈ ਗੱਲ ਨਹੀਂ, 10 ਘੰਟੇ ਬਾਅਦ ਮਾੜਾ ਜਿਹਾ ਰੋਕ ਕੇ ਜਿਹੜਾ ਉਹ ਇੱਕ ਥਾਂ ਤੋਂ ਲੱਤਾਂ ਸਿੱਧੀਆਂ ਕਰਕੇ ਫਿਰ ਦੁਬਾਰਾ ਜਿਹੜਾ ਉਹ ਚੜ੍ਹ ਜਾਵੇ। ਬਜ਼ੁਰਗਾਂ ਨੂੰ ਥੋੜਾ ਆਸਾਨ ਰਹਿੰਦਾ ਵੀ ਚੱਲ ਇੱਕ ਵਾਰੀ ਬਹਿ ਗਏ ਤੇ ਫਿਰ ਉੱਥੇ ਜਿਹੜਾ ਉਹ ਉਤਰ ਜਾਣਗੇ। ਪਰ ਹੋਰ ਜਿਹੜੀਆਂ ਫਲਾਈਟਸ ਦਾ ਦੇਖਣਾ ਚਾਹੀਦਾ ਐਟਲੀਸਟ ਸਫ਼ਰ, ਕਿਉਂਕਿ ਤੁਸੀਂ ਇੱਕ ਦਿਨ ਤਕਰੀਬਨ ਜਿਹੜਾ ਉਹ ਜਹਾਜ਼ ਦੇ ਵਿੱਚ ਰਹਿਣਾ ਆ ਤੇ ਜੇ ਉਹਦੇ ਵਿੱਚ ਤੁਹਾਨੂੰ ਸਹੂਲਤ ਹੀ ਚੱਜ ਦੀ ਨਹੀਂ ਮਿਲ ਰਹੀ ਤਾਂ ਫਿਰ ਬਹੁਤ ਔਖੇ ਜਿਹੜਾ ਉਹ ਹੋਈਦਾ ਹੈਗਾ ਆ। ਸੋ ਮੇਕ ਸ਼ੋਰ ਕਰੋ ਵੀ ਆਪਣੇ ਆਪ ਨੂੰ ਇਸ ਚੀਜ਼ ਦੇ ਲਈ ਜਿਹੜਾ ਉਹ ਰੈਡੀ ਜ਼ਰੂਰ ਰੱਖੋ।